व्यूअर्स ब्रेक तो बाद तुहाडा स्वागत है। नीरज साहब साडी पहली ईमेल आई है आस्ट्रेलिया तो जिहड़े वीर ने सानू ये ईमेल भेजी है उन्होंने अपना नाम गुप्त रखने की ताकीज़ की है। ये लिखते हैं डॉक्टर अमरजीत सिंह जी और बीबी नीलम कौर जी, वाहिगुरू जी का खालसा वाहिगुरू जी की फतेह। बहुत सारे वीर भैन लंबे समय तो शायद पंजाब ना गए होण, इसलिए मैं थोड़ा विस्तार नाल लिख रहा हाँ। धार्मिक तौर पर पंजाब विच भावें किन्ना भी डेरावाद है ते लोग डेरिਆਂ ਵਿੱਚ ਜਾਂਦੇ भी हैं, पर फिर भी वड्डी गिनती ਵਿੱਚ लोग सिख धर्म उत्ते कायम हैं ਤੇ ਗੁਰਦੁਆਰਿਆਂ ਵਿੱਚ ਹਮੇਸ਼ਾ ਦੀ ਤਰ੍ਹਾਂ ਨਾਲ ਵੱਡੀ ਗਿਣਤੀ ਵਿੱਚ ਭੀੜ ਹੁੰਦੀ ਹੈ ਤੇ ਥੋੜੇ ਬਹੁਤ ਬਿਹਾਰੀ ਵੀ ਸਿੰਘ ਸੱਜੇ ਮਿਲਦੇ ਹਨ। ਮੈਂ ਸਫ਼ਰ ਕਰਦਿਆਂ ਘੜੀ ਦੇ ਟਾਈਮ ਨਾਲ ਇੱਕ ਗੱਲ ਨੋਟਿਸ ਕੀਤੀ ਕਿ 5 ਮਿੰਟ ਤੋਂ ਪਹਿਲੇ ਪਿੰਡਰਾਂ ਵਾਲੇ ਸੰਤਾਂ ਦੀ ਤਸਵੀਰ ਪੰਜਾਬ ਵਿੱਚ ਦਿਖ ਜਾਂਦੀ ਹੈ, ਭਾਵੇਂ ਉਹ ਕੰਨ ਤੇ ਲੱਗਾ ਪੋਸਟਰ ਹੋਵੇ ਜਾਂ ਕਿਸੇ ਗੱਡੀ ਮਗਰ ਲੱਗਾ ਸਟicker। ਮੈਂ ਕਈ ਗੱਡੀਆਂ ਦੇ ਅੱਗੇ ਪਿੱਛੇ ਖਾਲਿਸਤਾਨੀ ਵੀ ਲਿਖਿਆ ਦੇਖਿਆ। ਭਾਵੇਂ ਕਿ ਲੋਕ ਬਹੁਤ ਜ਼ਿਆਦਾ ਮੁਸ਼ਕਲਾਂ ਵਿੱਚ ਘਿਰੇ ਹੋਏ ਹਨ, ਪਰ ਫਿਰ ਵੀ ਉਹਨਾਂ ਦਾ ਧਾਰਮਿਕ ਵਿਸ਼ਵਾਸ ਪੱਕਾ ਹੈ। ਇੱਥੋਂ ਤੱਕ ਕਿ ਜਿਹੜੇ ਲੋਕਾਂ ਦੇ ਮੇਰੇ ਵਾਂਗ ਕੇਸ ਕਤਲ ਹਨ ਉਹ ਵੀ ਸਾਫ਼ ਕਹਿ ਦਿੰਦੇ ਨੇ ਕਿ ਅਸੀਂ ਮਰ ਤੇ ਸਕਦੇ ਹਾਂ ਪਰ ਰਹਾਂਗੇ ਸਿੱਖ ਹੀ। ਮੈਂ ਇੱਕ ਦੋਸਤ ਨੂੰ ਕਿਹਾ ਕਿ ਅਸੀਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਹਾਂ, ਸਾਨੂੰ ਰੋਟੀ ਕਮਾਉਣ ਲਈ ਸੋ ਮਜਬੂਰੀ ਹੁੰਦੀ ਹੈ, ਪਰ ਤੁਸੀਂ ਤੇ ਪੰਜਾਬ ਵਿੱਚ ਰਹਿੰਦੇ ਹੋ, ਤੁਹਾਡੀ ਤੇ ਕੋਈ ਮਜਬੂਰੀ ਨਾ ਹੋਈ, ਫਿਰ ਸਾਬਤ ਸੂਰਤ ਸਿੰਘ ਕਿਉਂ ਨਹੀਂ ਬਣਦੇ? ਤੇ ਅੱਗੂ ਉਸ ਦਾ ਜਵਾਬ ਸੀ ਕਿ ਅਸੀਂ ਅਕਾਲੀਆਂ ਵਾਸਤੇ ਥੋੜੀ ਸਿੰਘ ਬਣਾਂਗੇ, ਅਸੀਂ ਜਦੋਂ ਕੋਈ ਪਿੰਡਰਾਂ ਵਾਲਾ ਆਵੇਗਾ ਵੇਖ ਲੈਣਾ, ਦਿਨਾਂ ਵਿੱਚ ਹੀ ਸਿੰਘ ਤਿਆਰ ਹੋ ਜਾਵਾਂਗੇ। ਬਾਕੀ ਹੁਣ ਲੋਕ ਪਹਿਲਾਂ ਵਾਂਗ ਭੋਲੇ ਨਹੀਂ ਰਹੇ, ਸਗੋਂ ਅਸੀਂ ਬਾਹਰ ਆ ਕੇ ਥੋੜੇ ਸਿੱਧੇ ਸਾਦੇ ਹੋ ਗਏ ਹਾਂ ਤੇ ਉਹ ਵਕਤ ਦੀ ਮਾਰ ਸਹਿ ਕੇ ਬਹੁਤ ਹੀ ਚੁਸਤ ਚਲਾਕ ਹੋ ਗਏ ਹਨ, ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ। ਚਲਾਕੀ ਵਿੱਚ 15 ਸਾਲ ਦਾ ਬੱਚਾ ਵਿਦੇਸ਼ ਵਿੱਚ ਰਹਿਣ ਵਾਲੇ ਨੂੰ ਮਾਤ ਪਾ ਸਕਦਾ ਹੈ, ਪਰ ਇਤਿਹਾਸ ਦੀ ਜਾਣਕਾਰੀ ਨਾ ਹੋਣ ਕਰਕੇ ਕਨਫਿਊਜ਼ਡ ਹੈ। ਸਰਕਾਰੀ ਧੋਖੇਬਾਜ਼ੀ ਨਵੀਂ ਪੀੜ੍ਹੀ ਨੂੰ ਝੱਟ ਸਮਝ ਆ ਜਾਂਦੀ ਹੈ, ਪਰ ਪੁਰਾਣੀ ਪੀੜ੍ਹੀ ਅੱਖਾਂ ਬੰਦ ਕਰਕੇ ਤਕੜੀ ਤੇ ਮੋਹਰ ਲਾ ਦਿੰਦੀ ਹੈ ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਬਾਦਲ ਵਿਚਲੇ ਫਰਕ ਦਾ ਪਤਾ ਨਹੀਂ, ਪਰ ਨਵੀਂ ਪੀੜ੍ਹੀ ਨੂੰ ਸਰਦਾਰੀ ਤੇ ਗੱਦਾਰੀ ਵਿਚਲਾ ਫਰਕ ਪਤਾ ਹੈ। ਮੇਰੇ ਇੱਕ ਦੋਸਤ ਨੇ ਕਿਹਾ, ਯਾਰ 1984 ਵਿੱਚ ਗੱਲ ਬਣ ਜਾਣੀ ਸੀ ਜੇ ਸਿੱਖ ਥੋੜਾ ਜਿਹਾ ਜ਼ੋਰ ਹੋਰ ਲਾ ਦਿੰਦੇ, ਫਿਰ ਆ ਸਿਆਪੇ ਨਾ ਸਹਿਣੇ ਪੈਂਦੇ। ਪਰ ਮੇਰੇ ਖਿਆਲ ਨਾਲ 1984 ਵੇਲੇ ਬਹੁਤੇ ਸਿੱਖ ਕਨਫਿਊਜ਼ਡ ਸਨ ਤੇ ਉਹਨਾਂ ਨੂੰ ਸਮਝ ਨਹੀਂ ਆਈ ਤੇ ਕਿ ਕੌਣ ਠੀਕ ਹੈ ਤੇ ਕੌਣ ਗਲਤ। ਜਿਵੇਂ ਕਿ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਸਭ ਨੂੰ ਸਾਫ਼ ਹੋ ਗਿਆ ਕਿ ਪਿੰਡਾਂ ਵਾਲੇ ਸੰਤ ਠੀਕ ਸਨ, ਪਰ ਉਨੀ ਦੇਰ ਤੱਕ ਯੋਗ ਅਗਵਾਈ ਦੇਣ ਲਈ ਕੋਈ ਨਾ ਰਿਹਾ ਤੇ ਸਭ ਫਿਰ ਅਕਾਲੀਆਂ ਨੂੰ ਹੀ ਆਪਣੇ ਨੇਤਾ ਸਮਝਣ ਲੱਗ ਪਏ ਤੇ ਅੱਜ ਵੀ ਸਮਝਦੇ ਹਨ। ਆਰਥਿਕ ਤੌਰ ਤੇ ਬਹੁਤਿਆਂ ਘਰਾਂ ਦੀ ਹਾਲਤ ਚੰਗੀ ਨਹੀਂ ਹੈ ਤੇ ਕਈ 100 ਕਿੱਲੇ ਵਾਲੇ ਸਰਦਾਰ ਵੀ ਕਰਜ਼ਾਈ ਹਨ ਤੇ ਛੋਟੀ ਕਿਸਾਨੀ ਦੇ ਮਾਲਕ ਇੱਕ ਫਸਲ ਵੇਚ ਕੇ ਪੁਰਾਣਾ ਕਰਜ਼ਾ ਲਾ ਦਿੰਦੇ ਹਨ ਤੇ ਨਵਾਂ ਚੁੱਕ ਲੈਂਦੇ ਹਨ। ਬੈਂਕਾਂ ਵਾਲੇ ਘੇਰ ਕੇ ਲੋਕਾਂ ਨੂੰ ਕਰਜ਼ਾ ਵੰਡਦੇ ਫਿਰਦੇ ਹਨ। ਇੱਥੋਂ ਤੱਕ ਕਿ ਮੋਬਾਈਲ ਉੱਤੇ ਮੈਨੂੰ ਵੀ ਬੈਂਕ ਵਾਲਿਆਂ ਦੇ ਕਈ ਫੋਨ ਆਏ ਕਿ ਜੇ ਕਰਜ਼ਾ ਲੈਣਾ ਹੋਵੇ। ਦੂਜੇ ਪਾਸੇ ਹਿੰਦੂ ਵੀ ਇਸ ਮਾਰ ਤੋਂ ਨਹੀਂ ਬਚੇ, ਉਹ ਆਟੇ ਨਾਲ ਕੁਣ ਵਾਂਗੂ ਪਿਸਦੇ ਜਾਂਦੇ ਹਨ ਕਿਉਂਕਿ ਕਾਰੋਬਾਰ ਮੰਦੀ ਵਿੱਚ ਚੱਲਦੇ ਹਨ। ਹੁਣ ਜੇ ਗਾਹਕ ਕੋਲ ਪੈਸੇ ਹੋਣਗੇ ਤੇ ਬਾਜ਼ਾਰ ਵਿੱਚ ਵੜੇਗਾ ਤੇ ਸਭ ਤੋਂ ਜ਼ਿਆਦਾ ਗਾਹਕ ਸਿੱਖ ਹੀ ਹਨ। ਦੂਜੇ ਪਾਸੇ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕੋਈ ਨਾ ਕੋਈ ਪਰਿਵਾਰ ਦਾ ਜੀ ਵਿਦੇਸ਼ ਵਿੱਚ ਬੈਠਾ ਹੈ ਤੇ ਖਰਚਾ ਪਾਣੀ ਭੇਜਦਾ ਰਹਿੰਦਾ ਹੈ, ਪਰ ਹਿੰਦੂ ਜ਼ਿਆਦਾ ਵਿਦੇਸ਼ ਨਹੀਂ ਗਏ ਤੇ ਉਹਨਾਂ ਨੇ ਉਹੀ ਖਾਣਾ ਜੋ ਪੰਜਾਬ 'ਚੋਂ ਕਮਾਉਣਾ। ਲੋਕਾਂ ਦੀ ਸਮਾਜਿਕ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਤੇ ਪੁਰਾਣੇ ਜ਼ਮਾਨੇ ਵਾਲਾ ਭਾਈਚਾਰਾ ਨਹੀਂ ਰਿਹਾ, ਸਗੋਂ ਇਸ ਦੇ ਉਲਟ ਬੇਭਰੋਸਗੀ ਤੇ ਸੈਲਫਿਸ਼ਨੈਸ ਬਹੁਤ ਜ਼ਿਆਦਾ ਹੈ। ਕੋਈ ਵੀ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਤੇ ਮੈਨੂੰ ਵੀ ਸਾਰਿਆਂ ਨੇ ਇਹੋ ਹੀ ਸਲਾਹ ਦਿੱਤੀ ਕਿ ਕਿਸੇ ਤੇ ਭਰੋਸਾ ਕਰਨ ਦਾ ਜ਼ਮਾਨਾ ਨਹੀਂ ਰਿਹਾ ਤੇ ਥੋੜਾ ਧਿਆਨ ਨਾਲ ਹੀ ਰਹਾਂ ਤੇ ਲੋਕ ਬਹੁਤਾ ਕਿਸੇ ਦੇ ਘਰ ਜਾ ਕੇ ਖੁਸ਼ ਨਹੀਂ। ਜੇ ਜਾਣਾ ਪਵੇ ਤੇ ਫਿਰ ਕਿਸੇ ਘਰੋਂ ਖਾਣ ਪੀਣ ਦੀ ਤੋਂ ਵੀ ਗੁਰੇਜ਼ ਕਰਦੇ ਹਨ। ਕਿਸੇ ਖਾਸ ਭਰੋਸੇਯੋਗ ਰਿਸ਼ਤੇਦਾਰ ਦੇ ਜਾਣਾ ਹੋਵੇ ਤੇ ਫਿਰ ਖਾਣ ਪੀਣ ਦਾ ਕੋਈ ਡਰ ਨਹੀਂ ਤੇ ਮੈਨੂੰ ਵੀ ਕਈ ਰਿਸ਼ਤੇਦਾਰਾਂ ਨੇ ਕਿਹਾ ਕਿ ਹਾਰੀ ਸਾਰੀ ਨਾਲ ਬੈਠ ਕੇ ਨਾ ਖਾਵਾਂ ਪੀਵਾਂ, ਪਰ ਮੈਨੂੰ ਪਹਿਲੇ ਨਹੀਂ ਸੀ ਪਤਾ ਕਿ ਹਾਲਾਤ ਇੰਨੇ ਬਦਲ ਗਏ ਹਨ। ਇੱਥੋਂ ਤੱਕ ਕਿ ਲੋਕਾਂ ਵਿੱਚ ਜਾਦੂ ਟੂਣਾ ਵੀ ਆਮ ਹੈ, ਜਿਸ ਕਾਰਨ ਜ਼ਿਆਦਾ ਬੇਭਰੋਸਗੀ ਹੈ, ਪਰ ਪਖੰਡੀ ਬਾਬਿਆਂ ਦੀ ਜ਼ਰੂਰ ਫੁੱਲ ਕਮਾਈ ਹੈ। ਰੋਜ਼ ਸਵੇਰ ਨੂੰ ਨਵੀਂ ਪੀੜ੍ਹੀ ਘਰੋਂ ਨਿਕਲ ਜਾਂਦੀ ਹੈ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਸਕੂਲ ਕਾਲਜ ਜਾਂਦੇ ਹਨ, ਪਰ ਹਰ ਕੋਈ ਪੜ੍ਹ ਲਿਖ ਕੇ ਬਾਹਰ ਨਿਕਲਣ ਲਈ ਤਿਆਰੀ ਕਰ ਰਿਹਾ ਹੈ ਤੇ ਇੰਗਲਿਸ਼ ਵੀ ਸਿੱਖ ਰਹੇ ਹਨ ਕਿਉਂਕਿ ਉੱਥੇ ਕੋਈ ਖਾਸ ਚੰਗਾ ਫਿਊਚਰ ਨਹੀਂ, ਪਰ ਰਿਸ਼ਤੇ ਕਰਨ ਵੇਲੇ ਬੜੀ ਮੁਸ਼ਕਲ ਆਉਂਦੀ ਹੈ ਕਿਉਂਕਿ ਕੋਈ ਕਿਸੇ ਤੇ ਵਿਸ਼ਵਾਸ ਕਰਕੇ ਰਾਜੀ ਨਹੀਂ ਤੇ ਨਸ਼ੇ ਤੋਂ ਲੋਕ ਬਹੁਤ ਡਰਦੇ ਹਨ। ਜਿੱਥੋਂ ਤੱਕ ਨਸ਼ੇ ਦਾ ਸਵਾਲ ਹੈ ਉਹ ਬਹੁਤ ਹੀ ਜ਼ਿਆਦਾ ਹੈ, ਪਰ ਨਸ਼ੇ ਦੀ ਸਰਕਾਰੀ ਮਸ਼ਹੂਰੀ ਤੇ ਪ੍ਰੋਪੇਗੈਂਡਾ ਉਸ ਤੋਂ ਵੀ ਜ਼ਿਆਦਾ, ਕਿਉਂਕਿ ਸਰਕਾਰ ਪ੍ਰੋਪੇਗੈਂਡਾ ਸ਼ਾਇਦ ਸਿੱਖਾਂ ਦੇ ਹੌਸਲੇ ਪਸਤ ਕਰਨ ਲਈ ਕਰਦੀ ਹੈ,
ਭਾਰਤੀ ਮੀਡੀਆ ਦੀਆਂ ਖਬਰਾਂ ਉੱਤੇ ਕਦੀ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਬਾਕੀ ਅਬਦਾਲੀ ਵਰਗੇ ਜੇ ਦਿਹਾੜੀ ਤੇ ਲੋਕਾਂ ਨੂੰ ਲਿਜਾ ਕੇ ਚੋਣ ਰੈਲੀ ਕਰਾ ਸਕਦੇ ਹਨ ਤੇ ਫਿਰ ਨਸ਼ਾ ਛਡਾਊ ਕੇਂਦਰ ਅੱਗੇ ਭੀੜ ਇਕੱਠੀ ਕਰਨੀ ਕੋਈ ਔਖੀ ਨਹੀਂ। ਪਰ ਅਸਲ ਵਿੱਚ ਜਿੰਨਾ ਕੁ ਮੇਰਾ ਅੰਦਾਜ਼ਾ ਹੈ, ਕੈਮੀਕਲ ਨਸ਼ਾ ਮਸਾਂ ਹੀ 15 ਤੋਂ 20% ਲੋਕ ਕਰਦੇ ਹੋਣਗੇ, ਪਰ ਜਿਹੜੇ ਕਰਦੇ ਹਨ ਉਹ ਪੂਰੀ ਤਰ੍ਹਾਂ ਨਾਲ ਬਰਬਾਦ ਹਨ। ਦੂਜੇ ਪਾਸੇ ਜਿਨਨੇ ਨਸ਼ਾ ਨਹੀਂ ਕਰਨਾ ਉਸਨੇ ਨਹੀਂ ਕਰਨਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੜੇ ਘਰ ਬਰਬਾਦ ਹੋਏ ਹਨ, ਪਰ ਉਹਨਾਂ ਦੀ ਬਰਬਾਦੀ ਤੋਂ ਬੜੇ ਲੋਕਾਂ ਨੇ ਸਬਕ ਵੀ ਲਿਆ ਹੈ। ਕਈਆਂ ਤੇ ਮਾਮੂਲੀ ਬੀਅਰ ਸ਼ਰਾਬ ਵੀ ਛੱਡ ਗਏ, ਪਰ ਨਸ਼ਾ ਗਰੀਬ ਤਬਕੇ ਵਿੱਚ ਬਹੁਤ ਜ਼ਿਆਦਾ ਹੈ ਤੇ ਹੁਣ ਬੜੇ ਘੱਟ ਹੀ ਵਿਹੜੇ ਵਾਲੇ ਦਿਹਾੜੀ ਕਰਦੇ ਹਨ, ਕਿਉਂਕਿ ਨਵੀਂ ਪੀੜ੍ਹੀ ਲੁੱਟ ਖੋਹ ਤੇ ਹੋ ਗਈ ਹੈ। ਬਾਕੀ ਮੈਨੂੰ ਯੂਪੀ ਵਿੱਚ ਜਾ ਕੇ ਜ਼ਿਆਦਾ ਚੰਗਾ ਮਹਿਸੂਸ ਹੋਇਆ। ਉੱਥੇ ਭੱਜ ਦੌੜ ਘੱਟ ਹੈ ਤੇ ਮੁਸਲਿਮ ਭਾਈਚਾਰਾ ਵੀ ਸਿੱਖਾਂ ਦੀ ਬੜੀ ਇੱਜ਼ਤ ਕਰਦਾ ਹੈ। ਜਦੋਂ ਵੀ ਕਿਸੇ ਨੂੰ ਪਤਾ ਲੱਗੇ ਕਿ ਪੰਜਾਬ ਤੋਂ ਸਰਦਾਰ ਆਏ ਹਨ, ਸਭ ਖੁਸ਼ੀ ਨਾਲ ਆ ਕੇ ਬੁਲਾਉਂਦੇ ਹਨ ਤੇ ਸੁੱਖ ਸਾਂਦ ਪੁੱਛਦੇ ਹਨ ਤੇ ਪੱਗ ਵਾਲਾ ਸਿੱਖ ਦੇ ਕੇ ਸਮਾਈਲ ਵੀ ਜ਼ਰੂਰ ਪਾਸ ਕਰਦੇ ਹਨ। ਮੇਰੀ ਮੁਲਾਕਾਤ ਕਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਵੀ ਹੋਈ, ਕਿਉਂਕਿ ਸਾਡੇ ਪਰਿਵਾਰ ਦੇ ਰਸੂਖ ਵਾਲੇ ਕਈ ਪੁਲਿਸ ਮੁਲਾਜ਼ਮ ਹਨ ਤੇ ਮੈਂ ਗੱਲਾਂ ਵਿੱਚ ਬਹੁਤ ਕੁਝ ਪਤਾ ਵੀ ਕੀਤਾ। ਜਿੰਨੇ ਵੀ ਪੁਲਿਸ ਵਾਲਿਆਂ ਨੇ ਸਿੰਘ ਸ਼ਹੀਦ ਕੀਤੇ ਸਨ, ਉਹਨਾਂ ਵਿੱਚੋਂ ਬਹੁਤਿਆਂ ਦਾ ਅੰਤ ਵੀ ਮਾੜਾ ਹੋਇਆ ਤੇ ਕਈਆਂ ਨੇ ਆਤਮ ਹੱਤਿਆ ਵੀ ਕੀਤੀ ਤੇ ਕਈ ਹੁਣ ਰਾਤ ਨੂੰ ਸੌ ਨਹੀਂ ਸਕਦੇ। ਕਈ ਅਫਸਰਾਂ ਬਾਰੇ ਪਤਾ ਲੱਗਾ ਕਿ ਰਾਤ ਨੂੰ ਸ਼ਰਾਬ ਨਾਲ ਬੇਹੋਸ਼ ਹੋ ਕੇ ਸੌਂਦੇ ਹਨ ਤੇ ਕਹਿੰਦੇ ਹਨ ਜੇ ਨਾ ਪੀਓ, ਜਿਹੜੇ ਨਜਾਇਜ਼ ਸਿੰਘ ਮਾਰੇ ਨੇ ਉਹ ਰਾਤ ਨੂੰ ਸੌਣ ਨਹੀਂ ਦਿੰਦੇ। ਕਈ ਤਕੜੇ SSP ਰੈਂਕ ਦੇ ਬੰਦਿਆਂ ਦੀ ਇਕਲੌਤੀ ਔਲਾਦ ਵੀ ਨਸ਼ੇ ਦੀ ਭੇਂਟ ਚੜ੍ਹ ਗਈ ਤੇ ਉਹ ਅਬਦਾਲੀ ਪਰਿਵਾਰ ਨੂੰ ਦਿਲੋਂ ਬਹੁਤ ਹੀ ਨਫ਼ਰਤ ਕਰਦੇ ਹਨ, ਪਰ ਮਨ ਮਾਰ ਕੇ ਡਿਊਟੀ ਵੀ ਕਰਨੀ ਪੈਂਦੀ ਹੈ। ਮੈਨੂੰ ਇੱਕ ਅਫਸਰ ਨੇ ਕਿਹਾ ਕਿ ਨਸ਼ੇ ਵਿੱਚ ਅਕਾਲੀਆਂ ਤੇ ਪੁਲਿਸ ਦੀ 75-25 ਹੈ। ਮੈਂ ਪੁੱਛਿਆ ਕਿ ਇਹ ਕੋਈ ਨਵੀਂ ਧਾਰਾ ਹੈ। ਅੱਗੋਂ ਜਵਾਬ ਮਿਲਿਆ, ਨਹੀਂ ਕਾਕਾ ਜੀ, ਅਕਾਲੀਆਂ ਦਾ 75% ਤੇ ਪੁਲਿਸ ਦਾ 25% ਤੇ ਜਿਹੜੇ ਡਰੱਗ ਡੀਲਰ ਹਨ ਉਹ ਵੀ ਬਹੁਤੇ ਅਕਾਲੀਆਂ ਦੇ ਰਿਸ਼ਤੇਦਾਰ ਹਨ ਤੇ ਲੁੱਟ-ਖੋਹ ਗੈਂਗਸ ਵੀ ਉਹਨਾਂ ਦੇ ਹੀ ਨੇ। ਉੱਥੇ ਬਹੁਤ ਕੁਝ ਬਦਲ ਚੁੱਕਾ ਹੈ। ਪਾਣੀ ਵੀ ਪ੍ਰਦੂਸ਼ਿਤ ਹੈ ਤੇ ਹਰ ਘਰ ਵਿੱਚ ਵਾਟਰ ਫਿਲਟਰ ਲੱਗੇ ਹੋਏ ਹਨ ਤੇ ਉੱਪਰ ਬਿਮਾਰੀਆਂ ਵੀ ਬਹੁਤ ਜ਼ਿਆਦਾ ਹਨ। ਬਾਕੀ ਰਿਸ਼ਤੇ ਨਾਤੇ ਤੇ ਲੋਕਾਂ ਵਿਚਲਾ ਮੋਹ ਪਿਆਰ ਪਹਿਲੇ ਵਾਲਾ ਨਹੀਂ ਰਿਹਾ। ਬਾਹਰਲੇ ਸਿੱਖਾਂ ਨੂੰ ਮੇਰੀ ਸਲਾਹ ਹੈ ਕਿ ਪੰਜਾਬ ਜਾਣ ਲੱਗੇ ਸਾਦੇ ਲਿਬਾਸ ਵਿੱਚ ਜਾਣਾ ਚਾਹੀਦਾ ਹੈ ਤੇ ਬੀਬੀਆਂ ਗਹਿਣਾ ਗੱਟਾ ਪਾ ਕੇ ਨਾ ਘੁੰਮਣ ਫਿਰਨ। ਬਿਨਾਂ ਚੰਗੀ ਜਾਣ ਪਹਿਚਾਣ ਤੋਂ ਕਿਸੇ ਮੁੰਡੇ ਦਾ ਰਿਸ਼ਤਾ ਨਾ ਲੈਣ ਤੇ ਕੁੜੀ ਚੰਗੇ ਪਰਿਵਾਰ ਦੀ ਹੋਵੇ ਤੇ ਰਿਸ਼ਤਾ ਲੈਣਾ ਚਾਹੀਦਾ ਹੈ। ਉੱਥੇ ਜਾ ਕੇ ਕਿਸੇ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜਿੰਨੀ ਦੇਰ ਤੱਕ ਕੋਈ ਖਾਸ ਨਾ ਹੋਵੇ। ਡਾਕਟਰ ਸਾਹਿਬ ਜੀ, ਮੇਰਾ ਅੱਜ ਇੱਕ ਸਵਾਲ ਹੈ। ਸਾਰੇ ਸਿੱਖ ਹੀ ਕਿਸੇ ਚੰਗੇ ਫੈਸਲੇ ਲਈ ਇੰਗਲੈਂਡ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਵੱਲ ਦੇਖਦੇ ਹਨ, ਫਿਰ ਤੁਸੀਂ ਇਕੱਠੇ ਹੋ ਕੇ ਅਕਾਲੀਆਂ ਤੇ ਅਖੌਤੀ ਸਿੰਘ ਸਾਹਿਬ ਦੇ ਬਾਹਰ ਆਉਣ ਤੇ ਬੈਨ ਕਿਉਂ ਨਹੀਂ ਲਾਉਂਦੇ ਤੇ ਇਹਨਾਂ ਦਾ ਨਾਮ ਬਲੈਕ ਲਿਸਟ ਵਿੱਚ ਕਿਉਂ ਨਹੀਂ ਪਾਉਂਦੇ? ਜੀ ਡਾਕਟਰ ਸਾਹਿਬ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ, ਜਿਨ੍ਹਾਂ ਨੇ ਆਸਟ੍ਰੇਲੀਆ ਤੋਂ ਸਾਨੂੰ ਲਿਖਿਆ ਜੀ। ਇਹ ਪੰਜਾਬ ਗਏ ਔਰ ਉਹਨਾਂ ਨੇ ਪੰਜਾਬ ਦੀ ਸਾਰੀ ਸਿਚੁਏਸ਼ਨ ਔਰ ਖ਼ਾਸ ਤੌਰ 'ਤੇ ਅੱਡ ਆਸਪੈਕਟ, ਧਾਰਮਿਕ, ਸਿਆਸੀ, ਆਰਥਿਕ, ਸਮਾਜਿਕ ਜੀ, ਉਹਨਾਂ ਦੇ ਉੱਤੇ ਜੋ ਉਹਨਾਂ ਦਾ ਇੰਪੈਕਟ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਇੱਕ ਜਿਵੇਂ ਤੁਸੀਂ ਕੇਸ ਸੈਂਪਲ ਦੇਖਦੇ ਹੋ, ਜਿੰਨਾ ਵੀ ਸਮਾਂ ਹੁੰਦਾ ਹੈ ਤੁਸੀਂ ਆਪਣੇ ਦਾਇਰਾਕਾਰ 'ਚ ਰਹਿੰਦੇ ਹੋ, ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਹੋ, ਆਪਣੇ ਔਰ ਉਸ 'ਚੋਂ ਤੁਸੀਂ ਇੱਕ ਫੀਲ ਲੈਂਦੇ ਹੋ। ਸੋ ਇਹਦੇ 'ਚ ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਜੋ ਫੀਲ ਉਹਨਾਂ ਦੀ ਸੀ, ਪੰਜਾਬ ਵੀ ਗਏ, ਯੂਪੀ ਵੀ ਗਏ ਜੀ, ਔਰ ਉਹਨੂੰ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਫਰੋਮ ਦਾ ਗਰਾਊਂਡ ਜੀ ਜਾਂ ਰੀਅਲ ਮੁਹਾਜ਼ ਤੋਂ ਉਹਨਾਂ ਨੇ ਜਿਹੜਾ ਬੜੇ ਵੇਰਵੇ ਦੇ ਨਾਲ ਲਿਖਿਆ। ਬਹੁਤ ਸਾਰੀਆਂ ਗੱਲਾਂ ਤਾਂ ਆਪਣੇ ਆਪ ਦੇ ਵਿੱਚ ਹੀ ਸਪਸ਼ਟ ਨੇ, ਉਹਨਾਂ ਦੇ ਉੱਤੇ ਕੋਈ ਟਿੱਪਣੀ ਦੀ ਲੋੜ ਨਹੀਂ ਹੈ, ਪਰ ਫਿਰ ਵੀ ਮੈਂ ਤੁਹਾਡੇ ਪੜ੍ਹਦਿਆਂ ਜਿੰਨੇ ਕੁ ਨੋਟਸ ਲਏ ਨੇ ਜੀ ਉਸ ਬਾਰੇ ਮੈਂ ਥੋੜ੍ਹਾ ਕਮੈਂਟ ਕਰਾਂਗਾ। ਉਹਨਾਂ ਨੇ ਪਹਿਲਾਂ ਤਾਂ ਧਾਰਮਿਕ ਆਸਪੈਕਟ ਤੋਂ ਇਹ ਕਿਹਾ ਕਿ ਵੀ ਬੇਸ਼ੱਕ ਡੇਰਾਵਾਦ ਕਾਫੀ ਹੈ, ਨਾਲ ਹੀ ਉਹਨਾਂ ਨੇ ਅਖੀਰ ਜਾ ਕੇ ਕਿਹਾ ਸੀ ਕਿ ਵੀ ਨਾਲ ਹੀ ਟੂਣੇ ਔਰ ਦੂਸਰੇ ਵੀ ਕਾਫੀ ਨੇ ਔਰ ਇਸ ਕਿਸਮ ਦੇ ਬਾਬਿਆਂ ਦੀ ਵੀ ਜਿਹੜੀ ਹੈ ਪੂਰੀ ਚੜ੍ਹਾਈ ਹੈ ਜੀ, ਉਹਨਾਂ ਦੇ ਵੀ ਜਿਹੜੇ ਗੋਲਕਾਂ ਹੈ ਉਹ ਭਰੀਆਂ ਨੱਕੋ ਨੱਕ ਜੀ। ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਗੱਲ ਨਹੀਂ ਹੈ ਵੀ ਉੱਥੇ ਧਾਰਮਿਕ ਬਿਰਤੀ ਲੋਕ ਨਹੀਂ, ਗੁਰਦੁਆਰਿਆਂ 'ਚ ਵੀ ਔਰ ਫੇਥ 'ਤੇ ਯਕੀਨ ਰੱਖਣ ਵਾਲੇ ਵੀ ਕਾਫੀ ਨੇ। ਔਰ ਉਹਦੇ 'ਚ ਉਹਨਾਂ ਨੇ ਈਵਨ ਉਹਨਾਂ ਦਾ ਵੀ ਜ਼ਿਕਰ ਕੀਤਾ ਵੀ ਜਿਨ੍ਹਾਂ ਦੇ ਕੇਸ ਕਤਲ ਕੀਤੇ ਹੋਏ ਨੇ ਉਹ ਵੀ ਇਹ ਸਿੱਖ ਦੇ ਤੌਰ ਦੇ ਉੱਤੇ ਹੀ ਆਪਣੇ ਆਪ ਨੂੰ ਕਹਿੰਦੇ ਨੇ ਔਰ ਸਿੱਖ ਹੀ ਮਰਨਾ ਚਾਹੁੰਦੇ ਨੇ ਜੀ। ਪਰ ਨਾਲ ਹੀ ਉਹਨਾਂ ਨੇ ਕਿਹਾ ਜੀ ਉਹ ਉਡੀਕਦੇ ਨੇ ਕਿ ਵੀ ਕੋਈ ਪਿੰਡਾਂ ਵਾਲੇ ਆਏ ਤੇ ਫਿਰ ਉਹ ਅਣਖੀ ਸਿੱਖ ਬਣਨ, ਅਕਾਲੀਆਂ ਵਰਗੇ ਬੇਗੈਰਤ ਨਾ ਬਣਨ। ਇੱਕ ਬਹਾਨਾ ਵੀ ਹੁੰਦਾ ਹੈ ਕਈ ਵਾਰ,
पर चलो ये भी क्योंकि इन्हां दी ऑब्जरवेशन है, मैं इस दे उत्ते अपने कोई बहुती ना पक्की गल नहीं कहना चाहुंदा क्योंकि जो इन्हां ने महसूस किया जी। और ये चंगी गल है कि भी इहदे बावजूद कि भी जिहड़े पतत भी ने वो घट्टो घट्ट कौमी घर नूं महसूस करदे ने। उन्होंने कहा भी घड़ी दे नाल उन्होंने देखा भी 5 मिनट दे विच संत पिंडां वालियां दा पोस्टर होए जां उन्हां दा ਨਾਂ ਹੋਏ ਕੰਧ ਦੇ ਉੱਤੇ ਹੋਏ ਜਾਂ ਕਾਰ ਦੇ ਉੱਤੇ ਹੋਏ ਸਟicker ਹੋਏ ਇਹ ਨਜ਼ਰ ਆਉਂਦਾ ਹੈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਪ੍ਰਾਪਤੀ ਦੀ ਗੱਲ ਹੈ ਕਿ 30 ਸਾਲ ਜਿਸ ਸ਼ਖਸੀਅਤ ਨੂੰ ਇੱਕ ਬੜੀ ਮਾੜੀ ਨਿਗਾਹ ਦੇ ਨਾਲ ਮੀਡੀਆ ਨੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ, ਮਾੜੇ ਲਕਬ ਦਿੱਤੇ, ਹਕੂਮਤ ਦਾ ਜ਼ੋਰ ਲੱਗਾ, ਇਹਦੇ ਬਾਵਜੂਦ ਰਾਦਰ ਇਹ ਉਹਨਾਂ ਦੀ ਯਾਦ ਨੂੰ ਤਾਂ ਕੀ ਮਿਟਾ ਸਕਣਾ ਸੀ। ਉਹ ਅੱਜ ਵੀ ਇੱਕ ਇਨਸਪੀਰੇਸ਼ਨ ਬਣ ਕੇ, ਮੋਟੀਵੇਸ਼ਨ ਬਣ ਕੇ ਨੌਜਵਾਨਾਂ ਦੇ ਆਈਕਨ ਨੇ ਜੀ। ਬਾਕੀ ਉਹਨਾਂ ਨੇ ਜਿਹੜੀ ਸਿਆਸੀ ਨੁਕਤਾ ਨਿਗਾਹ ਤੋਂ ਗੱਲ ਕੀਤੀ ਕਿ ਵੀ ਨਵੀਂ ਪੀੜ੍ਹੀ ਜ਼ਿਆਦਾ ਜਾਗਰੂਕ ਹੈ ਪੁਰਾਣੀ ਪੀੜ੍ਹੀ ਨਾਲੋਂ, ਵੀ ਉਹ ਤਾਂ ਤਕੜੀ ਦੇ ਉੱਤੇ ਅੱਖਾਂ ਮੀਟ ਕੇ ਮੋਹਰ ਲਾ ਦਿੰਦੇ ਨੇ, ਪਰ ਇਹਨਾਂ ਨੂੰ ਸਰਦਾਰੀ ਤੇ ਗੱਦਾਰੀ ਦੇ ਵਿੱਚ ਫਰਕ ਪਤਾ ਹੈ ਔਰ ਉਹ ਇਹ ਵੀ ਸਮਝਦੇ ਨੇ ਵੀ ਜੇ 84 ਥੋੜ੍ਹਾ ਹੋਰ ਜ਼ੋਰ ਲੱਗ ਜਾਂਦਾ ਤੇ ਆਪਣੀ ਗੱਲ ਬਣ ਜਾਣੀ ਸੀ। ਸੋ ਕਿਤੇ ਨਾ ਕਿਤੇ ਜਿਹੜੀ ਆਪਣੀ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ ਸੋਚਣ ਵੱਲ ਧਿਆਨ ਹੈ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਉਹ ਕਨਫਿਊਜ਼ਡ ਨੇ। ਇੱਕ ਗੱਲ ਜਿਹੜੀ ਕਿਉਂਕਿ ਬਹੁਤੀਆਂ ਹੋਰ ਗੱਲਾਂ ਜਿਹੜੀਆਂ ਨੇ ਉਹ ਆਲਮੋਸਟ ਪਤਾ ਹੀ ਹੁੰਦੀਆਂ ਜਾਂ ਅੱਡ ਅੱਡ ਆਪਣੇ ਐਕਸਪੀਰੀਅੰਸ ਦਿੰਦੇ ਨੇ, ਪਰ ਇੱਕ ਗੱਲ ਜਿਹੜੀ ਪਹਿਲਾਂ ਕਿਸੇ ਨੇ ਮੈਂਸ਼ਨ ਨਹੀਂ ਕੀਤੀ ਜਾਂ ਨਹੀਂ ਕਹੀ ਜਿਹੜੀ ਇਹਨਾਂ ਦੀ ਕਹੀ ਔਰ ਉਹਦੇ 'ਤੇ ਮੈਨੂੰ ਜਿਹੜਾ ਇੱਕ ਪੋਜ਼ੀਟਿਵ ਉਹਨਾਂ ਦਾ ਪਰਸਪੈਕਟਿਵ ਵੀ ਲੱਗਾ ਜੀ। ਉਹਨਾਂ ਨੇ ਆਰਥਿਕ ਪੱਖ ਤੋਂ ਇਹ ਕਿਹਾ ਕਿ ਵੀ ਬੇਸ਼ੱਕ ਉੱਥੇ ਜਿਨ੍ਹਾਂ ਦੀਆਂ ਜ਼ਿਆਦਾ ਜ਼ਮੀਨਾਂ ਵੀ ਨੇ ਉਹ ਵੀ ਕੰਗਾਲੀ ਵੱਲ ਹੀ ਵੱਧ ਰਹੇ ਨੇ ਔਰ ਬੈਂਕ ਜਿਹੜੇ ਨੇ ਐਕਸਟਰਾ ਮਾਈਲ ਜਾ ਕੇ ਲੋਨ ਦੇਣਾ ਚਾਹੁੰਦੇ ਨੇ, ਇਹਨਾਂ ਦੇ ਵੀ ਫੋਨ 'ਤੇ ਆਇਆ, ਇਹ ਵੀ ਗੱਲ ਪਤਾ ਹੈ ਕਾਫੀ ਹੱਦ ਤੱਕ ਜੀ। ਪਰ ਜਿਹੜਾ ਇਹਨਾਂ ਨੇ ਪੰਜਾਬੀ ਹਿੰਦੂਆਂ ਦੀ ਗੱਲ ਕੀਤੀ ਕਿ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਕੁਝ ਹਾਲਤਾਂ 'ਚ ਉਹ ਸਿੱਖਾਂ ਨਾਲੋਂ ਵੀ ਮਾੜੀ ਹੈ, ਕਿਉਂਕਿ ਸਿੱਖ ਮੁੰਡੇ ਤਾਂ ਐਫਰਟ ਕਰਕੇ ਕੋਈ ਦੁਬਈ ਨਿਕਲਿਆ, ਕੋਈ ਕਿਤੇ ਨਿਕਲਿਆ, ਕਰਦੇ ਕਰਾਂਦੇ ਦੁਨੀਆ ਭਰ 'ਚ ਪਹੁੰਚ ਜਾਂਦੇ ਨੇ ਔਰ ਉੱਥੋਂ ਜਦੋਂ ਬਾਹਰੋਂ ਪੈਸੇ ਜਾਂਦੇ ਨੇ ਉੱਥੇ ਚੁੱਲ੍ਹੇ 'ਤੇ ਰੋਟੀ ਪੱਕਦੀ ਹੈ। ਅਦਰਵਾਈਜ਼ ਹੁਣ ਤੱਕ ਤਾਂ ਮਰ ਗਏ ਹੁੰਦੇ, ਸਟਾਰਵ ਕਰ ਗਏ ਹੁੰਦੇ ਪੇਂਡੂ ਪਰਿਵਾਰ ਜੇ ਬਾਹਰ ਹਰ ਇੱਕ ਪਰਿਵਾਰ ਦਾ ਨਾਂ ਨਿਕਲਿਆ ਹੋਵੇ। ਪਰ ਇਹ ਗੱਲ ਇਹਨਾਂ ਦੀ ਸੁਣ ਕੇ ਜਾਂ ਪੜ੍ਹ ਕੇ ਮੈਨੂੰ ਦੁੱਖ ਵੀ ਹੋਇਆ ਕਿ ਵੀ ਬੇਸ਼ੱਕ ਉਹਨਾਂ ਦਾ ਰੋਲ ਕੀ ਰਿਹਾ ਹੈ ਜਾਂ ਅੱਜ ਵੀ ਉਹਨਾਂ 'ਚੋਂ ਕਈ ਜ਼ਹਿਰ ਭਰੇ ਕਿਉਂ ਜੇ ਸੋਚਦੇ ਨੇ, ਪਰ ਅਸੀਂ ਸਮਝਦੇ ਹਾਂ ਕਿ ਪੰਜਾਬ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਲਈ ਉਸ ਦੇ ਸਾਰੇ ਸ਼ਹਿਰੀਆਂ ਦੀ, ਭਾਵੇਂ ਉਹ ਸਿੱਖ ਨੇ, ਮੁਸਲਮਾਨ ਨੇ, ਹਿੰਦੂ ਨੇ, ਈਸਾਈ ਨੇ, ਬੋਧੀ ਨੇ ਜਾਂ ਕੋਈ ਵੀ ਉਹਨਾਂ ਦਾ ਯਕੀਨ ਨਹੀਂ ਹੈ, ਉਹਨਾਂ ਦੀ ਖੁਸ਼ਹਾਲੀ ਇਹ ਇੱਕ ਜ਼ਰੂਰੀ ਹਿੱਸਾ ਹੈ। ਔਰ ਜ਼ਾਹਰ ਹੈ ਕਿ ਵੀ ਪੰਜਾਬ ਦੇ ਹਿੰਦੂ ਜਿਹੜੇ ਬੇਸ਼ੱਕ ਉਹਨਾਂ ਨੇ ਆਪਣੀ ਪੁਰਾਣੀਆਂ ਲੀਡਰਸ਼ਿਪਸ ਦੇ ਥੱਲੇ ਗਲਤੀਆਂ ਕੀਤੀਆਂ ਨੇ, ਜੇ ਅੱਜ ਉਹਨਾਂ ਨੂੰ ਵੀ ਇਹ ਨਜ਼ਰ ਆਏਗਾ ਕਿ ਵੀ ਅਲਟੀਮੇਟਲੀ ਜਿਸ ਸਟੇਟ ਦੇ ਨਾਲ ਉਹ ਲੱਗੇ ਹੋਏ ਨੇ ਉਹਦੇ 'ਚੋਂ ਇਹ ਮੰਦਹਾਲੀ ਨਿਕਲਦੀ ਹੈ ਵੀ ਭੁੱਖ ਔਰ ਨੰਗ ਦੇ ਨਾਲ ਜੂਝਣਾ ਪੈਂਦਾ ਹੈ, ਤੇ ਫਿਰ ਮੇਰਾ ਖਿਆਲ ਹੈ ਵੀ ਇਹ ਪਾਰਟ ਉਹਨਾਂ ਨੂੰ ਪ੍ਰੇਰ ਕੇ ਕੌਮੀ ਘਰ ਖਾਲਿਸਤਾਨ ਦੇ ਲਈ ਜਿਹਦੇ 'ਚ ਉਹਨਾਂ ਦੀ ਵੀ ਉਹੀ ਰੁਤਬਾ ਬਰਾਬਰ ਦਾ ਇੱਕ ਸ਼ਹਿਰੀ ਵਾਲਾ ਹੋਏਗਾ, ਉਹ ਵੀ ਇਸ ਦੇ ਲਈ ਐਫਰਟ ਕਰਨਗੇ। ਪਰ ਇਹ ਇੱਕ ਨਵਾਂ ਪਰਸਪੈਕਟਿਵ ਇਹਨਾਂ ਨੇ ਦਿੱਤਾ ਹੈ ਔਰ ਜ਼ਾਹਰ ਹੈ ਵੀ ਇਹ ਪੇਂਡੂ ਬੈਕਗਰਾਊਂਡ 'ਚੋਂ ਹੋਣਗੇ, ਪਿੰਡਾਂ ਦੇ ਜਿਹੜੇ ਕਾਮਨ ਦੁਕਾਨਦਾਰਾਂ ਦਾ ਹਾਲ, ਕਿਉਂਕਿ ਜਿਹੜਾ ਸ਼ਹਿਰੀ ਬਾਣੀ ਹੈ ਉਹ ਤਾਂ ਹੁਣ ਜਿਵੇਂ ਮੋਦੀ ਆਇਆ ਚੱਕ 'ਤੇ ਕੰਮ, ਗੰਢਿਆਂ ਦੇ ਭਾਅ, ਅਦਰਕ, ਦੂਜੇ ਤੀਜੇ ਹਰ ਚੀਜ਼ ਜਿਹੜੀ ਹੈ ਉਹ ਬਲੈਕੀਏ ਨੇ, ਬਹੁਤ ਸਾਰੇ ਸ਼ਾਹੂਕਾਰ ਨੇ। ਸੋ ਮੇਰਾ ਖਿਆਲ ਹੈ ਵੀ ਸਧਾਰਨ ਜਿਹੜੇ ਪੇਂਡੂ ਹਿੰਦੂ ਨੇ ਜਿਹੜੇ ਛੋਟੀਆਂ ਦੁਕਾਨਾਂ ਕਰਕੇ ਆਪਣਾ ਗੁਜ਼ਰ ਕਰਦੇ ਨੇ, ਜੇ ਬਾਕੀ ਖੁਸ਼ਹਾਲ ਨਹੀਂ ਤਾਂ ਜ਼ਾਹਰ ਹੈ ਉਹਨਾਂ ਦੇ ਉੱਤੇ ਵੀ ਇਹ ਫਰਕ ਹੈ, ਪਰ ਇਹ ਇੱਕ ਨਵਾਂ ਪਰਸਪੈਕਟਿਵ ਹੈ। ਬਾਕੀ ਉਹਨਾਂ ਨੇ ਜਿਹੜੇ ਸਮਾਜਿਕ ਰਿਸ਼ਤਿਆਂ ਦੇ ਧੜਕਣ ਦੀ ਗੱਲ ਕੀਤੀ ਕਿ ਬੇਭਰੋਸਗੀ ਔਰ ਮੋਹ ਤੇ ਦਾ ਨਾ ਹੋਣਾ, ਇਹ ਅਕਸਰ ਬਹੁਤਿਆਂ ਦਾ ਹੀ ਕਹਿਣਾ ਹੈ ਕਿ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਸਖੇ ਵੀ ਨੋ ਟੈਚੀ ਵਾਲੀ ਦੇਖਦੇ ਰਹਿੰਦੇ ਵੀ ਵਿੱਚੋਂ ਕੀ ਨਿਕਲੇਗਾ ਜੀ। ਫਿਰ ਜਿਹਨੂੰ ਕੋਈ ਮਿਲ ਗਿਆ ਉਹਨੂੰ ਲੱਗਦਾ ਵੀ ਇਹ ਸਸਤਾ ਜਿਹਾ ਚੱਕ ਲਿਆਂਦਾ, ਜਿਹਨੂੰ ਨਹੀਂ ਮਿਲਿਆ ਉਹ ਤਾਂ ਸਤਿ ਸ੍ਰੀ ਅਕਾਲ ਬੁਲਾਉਣੋਂ ਵੀ ਜਾਂਦਾ ਰਹਿੰਦਾ। ਤੇ ਕਈ ਵਾਰੀ ਉਹ ਕਈ ਹਾਲਤਾਂ 'ਚ ਘਰਦਿਆਂ ਬਾਰੇ ਵੀ ਉਹ ਕਹਿੰਦੇ ਨੇ ਵੀ ਉਹ ਜਦੋਂ ਹਫ਼ਤਾ 2 ਹਫ਼ਤੇ ਮਹੀਨਾ ਬਹੁਤ ਜਾਂਦਾ ਫਿਰ ਉਹ ਵੀ ਪੁੱਛਣ ਲੱਗਦੇ ਵੀ ਕਾਕਾ ਜਾਣਾ ਨਹੀਂ, ਤੂੰ ਕਹਿੰਦਾ ਕਿਤੇ ਇੱਥੇ ਨਾ ਰਹਿਣ ਲਈ ਆ ਗਿਆ ਹੋਏ, ਵੀ ਜਾ ਬਾਹਰ ਜਾ ਕੇ ਉੱਥੇ ਪੈਸੇ ਬਣਾ ਤੇ ਸਾਨੂੰ ਭੇਜ। ਕਿ ਵੀ ਗੱਲ ਜਿਹੜੀ ਹੈ ਉਹ ਧਨ ਦੇ ਦੁਆਲੇ ਘੁੰਮਦੀ ਹੈ ਰਿਸ਼ਤਿਆਂ ਦੀ, ਜਿਹੜੀ ਰਿਸ਼ਤਿਆਂ ਦਾ ਮੋਹ ਤੇ ਹੈ
ਜੀ ਹੋਗਾ। ਇਹ ਵੀ ਇੱਕ ਮੈਟੀਰੀਅਲਿਸਟਿਕ ਸੁਸਾਇਟੀ ਜਾਂ ਪਦਾਰਥਵਾਦੀ ਸੁਸਾਇਟੀ ਦਾ ਇਹੀ ਪਾਰਟ ਹੁੰਦਾ ਹੈ ਜਿਹਨੂੰ ਅਸੀਂ ਵਿਅਕਤੀਵਾਦ ਕਹਿੰਦੇ ਹਾਂ, ਇੰਡੀਵਿਜੂਅਲਿਜ਼ਮ ਕਹਿੰਦੇ ਜੀ। ਦੂਸਰੀ ਗੱਲ ਉਹਨਾਂ ਨੇ ਨਸ਼ਿਆਂ ਦੇ ਹਵਾਲੇ ਨਾਲ ਜਿਹੜੀ ਹਾਂ ਉਸ ਦੇ ਵਿੱਚ ਹੀ ਇਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ। ਇਹਨਾਂ ਦਾ ਕਹਿਣਾ ਵੀ 15 ਤੋਂ 20% ਕੈਮੀਕਲ ਡਰੱਗਸ ਵਾਲੇ ਹੋਣਗੇ, ਵੀ ਪ੍ਰੋਪੇਗੈਂਡਾ ਜ਼ਿਆਦਾ। ਮੈਂ ਸਮਝਦਾ ਵੀ ਜੇ ਅਸੀਂ ਇਹਨਾਂ ਦੀ ਗੱਲ ਵੀ ਮੰਨ ਲਈਏ 20% ਦਾ ਮਤਲਬ ਵੀ ਹੈ ਹਰ 5ਵਾਂ ਨੌਜਵਾਨ ਮੁੰਡਾ ਜਾਂ ਕੁੜੀ। ਸੋ ਇਹ ਵੀ ਫਿਗਰ ਬਹੁਤ ਜ਼ਿਆਦਾ ਹੈ ਕਿਸੇ ਸੁਸਾਇਟੀ 'ਚ। ਜੇ 20% ਆਬਾਦੀ ਔਰ ਯੰਗ ਜਨਰੇਸ਼ਨ, ਯੰਗਰ ਜਿਨ੍ਹਾਂ ਨੇ ਅੱਗੋਂ ਗ੍ਰਸਤੀ ਬਣਨਾ ਹੈ, ਜਿਹੜੇ ਅੱਗੋਂ ਜਿਨ੍ਹਾਂ ਨੇ ਆਰਥਿਕ ਬੋਝ ਪਰਿਵਾਰ ਦਾ ਚੁੱਕਣਾ ਹੈ। ਔਰ ਪਰ ਮੈਂ ਇਹ ਸਮਝਦਾ ਵੀ ਜਿਹੜੀਆਂ ਫਿਗਰਸ ਪੰਜਾਬ ਗਵਰਨਮੈਂਟ ਨੇ ਕੋਰਟਸ ਦੇ ਵਿੱਚ ਦਿੱਤੀਆਂ, ਕਿਉਂਕਿ ਇਕੱਲੀ ਬਾਦਲ ਜਾਂ ਅਕਾਲੀਆਂ ਦਾ ਪ੍ਰਚਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਉਹ 60% ਦੇ ਕਰੀਬ ਜਿਹੜਾ ਹੈ ਉਹ ਮੁੰਡੇ ਔਰ 40% ਦੇ ਕਰੀਬ ਕੁੜੀਆਂ। ਇਹ ਵੀ ਠੀਕ ਹੋਣਗੇ। ਕੈਮੀਕਲ ਡਰੱਗਸ ਹੋ ਸਕਦਾ 20% ਹੀ ਇਸਤੇਮਾਲ ਕਰਦੇ ਹੋ। ਹੁਣ ਪੰਜਾਬ ਦਾ ਹਾਲਾਤ ਇਹ ਨੇ ਵੀ ਸ਼ਰਾਬ ਨੂੰ ਡਰੱਗ ਹੀ ਨਹੀਂ ਮੰਨਦੇ ਜੀ। ਉਹ ਤਾਂ ਕਹਿੰਦਾ ਜੀ ਸ਼ਰਾਬ ਕੋਈ ਨਹੀਂ, ਇੰਨਾ ਚੱਲ ਜਾਏਗਾ ਜੀ, ਉਹ ਡਰ ਉਹਦਾ। ਤੇ ਜੇ 20% ਕੈਮੀਕਲ ਡਰੱਗਸ ਇਸਤੇਮਾਲ ਕਰਦੇ ਨੇ, ਬਹੁਤ ਵੱਡੀ ਫਿਗਰ ਹੈ, ਕਿਉਂਕਿ ਬਾਕੀ ਤਾਂ ਸ਼ਰਾਬੀ ਬਣਾ ਲਓ। ਸੋ ਜਿਹੜੀ ਫਿਗਰ, ਕਿਉਂਕਿ ਸ਼ਰਾਬ ਡਰੱਗ ਹੈ, ਜਦੋਂ ਫਿਗਰ 60 ਤੇ 40% ਦੀ ਕੈਲਕੂਲੇਟ ਹੁੰਦੀ ਹੈ ਮੁੰਡਿਆਂ ਕੁੜੀਆਂ ਦੀ, ਉਹਦੇ 'ਚ ਇਸ ਪਾਰਟ ਨੂੰ ਹੀ ਜੋੜਿਆ ਜਾਂਦਾ। ਤੰਬਾਕੂ ਦਾ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਵੀ ਤੰਬਾਕੂ ਐਜ਼ ਯੰਗ ਐਜ਼ 10-11 ਸਾਲ ਦੇ ਮੁੰਡੇ ਕੁੜੀਆਂ ਜਿਹੜੇ ਗੁਟਖਾ ਨਾਂ ਦੇ ਥੱਲੇ ਕਰਿਆਨੇ ਦੀਆਂ ਦੁਕਾਨਾਂ ਤੋਂ ਮਿਲਦਾ ਹੈ, ਚਿਊਏਬਲ, ਕੈਂਸਰ ਔਰ ਦੂਸਰੀਆਂ ਬਿਮਾਰੀਆਂ ਕਿੱਥੇ ਨੇ। ਹਾਲਾਂ ਉਹਨਾਂ ਨੇ ਗੰਦੇ ਪਾਣੀ ਦੀ ਬਿਮਾਰੀਆਂ ਦੀ ਗੱਲ ਕੀਤੀ ਹੈ, ਪਰ ਉਹਨਾਂ ਨੇ ਜੋ ਇੱਕ ਸ਼ਾਰਟ ਈਮੇਲ ਦੇ ਵਿੱਚ ਆਪਣਾ ਇੰਪੈਕਟ ਹੀ ਉਹ ਦੇ ਸਕਦੇ ਸੀ। ਔਰ ਨਾਲ ਹੀ ਉਹਨਾਂ ਨੇ ਪੁਲਿਸ ਦੀ ਗੱਲ ਕੀਤੀ ਹੈ ਵੀ ਰਿਸ਼ਤੇਦਾਰਾਂ ਨੇ ਵੀ ਮਰ ਰਹੇ ਨੇ ਬਹੁਤ ਸਾਰੇ, ਉਹ ਜਿਹੜਾ ਨੇ ਨੌਜਵਾਨ ਮਾਰੇ ਸੀ। ਤੇ ਡਰੱਗਸ ਦੇ ਵਿੱਚ 75-25 ਦੀ ਰੇਸ਼ੋ ਹੈ। ਇਹਨਾਂ ਨੇ ਕਿਹਾ ਕੋਈ ਧਾਰਾ ਹੈ ਕਾਨੂੰਨ ਦੀ, ਕਹਿੰਦੇ ਨੇ ਜੀ 25% ਸਾਡਾ, 75% ਅਕਾਲੀਆਂ ਦਾ। ਔਰ ਅਕਾਲੀ ਮੁੱਖ ਤੌਰ ਦੇ ਉੱਤੇ ਸਾਰੇ ਦੇ ਵਿੱਚ ਡਰੱਗ 'ਚ ਉਹਨਾਂ ਦੇ ਰਿਸ਼ਤੇਦਾਰ ਔਰ ਦੂਜੇ ਇਨਵੋਲਵ ਨੇ। ਔਰ ਅਖੀਰ 'ਚ ਉਹਨਾਂ ਨੇ ਸਵਾਲ ਪੁੱਛਿਆ, ਇੰਨੀਆਂ ਕੁ ਗੱਲਾਂ ਲਿਖ ਕੇ, ਹੁਣ ਸਵਾਲ ਤਾਂ ਛੋਟਾ ਜਿਹਾ ਰਹਿ ਗਿਆ ਕਿ ਉਹਨਾਂ ਨੇ ਜਿਹੜੇ ਬਾਹਰਲੇ ਸਿੱਖ ਨੇ ਉਹ ਬਾਹਰ ਮਿਲ ਕੇ ਕੋਈ ਇਸ ਕਿਸਮ ਦਾ ਇਹਨਾਂ ਤੇ ਬੈਨ ਕਿਉਂ ਨਹੀਂ ਲਵਾਉਂਦੇ ਜਥੇਦਾਰਾਂ ਤੇ ਜਾਂ ਲੀਡਰਾਂ ਤੇ, ਔਰ ਉਹਨਾਂ ਨੂੰ ਬਲੈਕ ਲਿਸਟ ਕਿਉਂ ਨਹੀਂ ਕਰਦੇ। ਦੇਖੋ ਇਸ ਤਰ੍ਹਾਂ ਦਾ ਬੈਨ ਨਹੀਂ ਲੱਗਦਾ ਹੈ। ਅਕਾਲੀਆਂ ਤੇ ਕਾਂਗਰਸੀਆਂ ਤੇ ਤਾਂ ਲੱਗ ਗਿਆ ਇਹ ਕ੍ਰੈਡਿਟ 6 ਫॉर ਜਸਟਿਸ ਨੂੰ ਜਾਂਦਾ ਹੈ ਕਿ ਉਹਨਾਂ ਨੇ ਘੜੀਸਿਆ ਨਹੀਂ ਤਾਂ ਇੱਥੇ ਬਾਦਲ, ਸੁਖਬੀਰ ਬਾਦਲ ਤਾਂ ਚੌਥੇ ਦਿਨ ਆਏ ਹੋਣੇ ਸੀ। ਬਾਕੀ ਧਾਰਮਿਕ ਵਿਅਕਤੀਆਂ ਦੇ ਉੱਤੇ ਤੁਸੀਂ ਉਹਨਾਂ ਨੂੰ ਕੋਈ ਇਵੇਂ ਬਲੈਕ ਲਿਸਟ ਨਹੀਂ ਕਰ ਸਕਦੇ। ਲੇਕਿਨ ਬਾਹਰਲੀ ਅਵੇਅਰਨੈਸ ਦਾ ਨਤੀਜਾ ਹੈ, ਕਿਉਂਕਿ ਇਹ ਵੀ ਬਾਹਰਲਿਆਂ 'ਚ ਆ ਜਾਂਦੇ ਨੇ, ਆਸਟ੍ਰੇਲੀਆ ਵਾਲੇ ਤਾਂ ਨਹੀਂ ਵੀ ਅਮਰੀਕਾ ਕੈਨੇਡਾ 'ਚ ਹੀ ਬਾਹਰ ਰਹਿੰਦੇ ਨੇ। ਜਿਹਨੇ ਸਮੁੰਦਰ ਟੱਪਿਆ ਉਹ ਬਾਹਰ ਆ ਗਿਆ, ਸਮੁੰਦਰ ਨਹੀਂ ਵੀ ਟੱਪਿਆ, ਵਾਘਾ ਟੱਪਿਆ ਤਾਂ ਵੀ ਬਾਹਰ ਆ ਗਿਆ। ਸੋ ਮੇਰਾ ਖਿਆਲ ਹੈ ਕਿ ਵੀ ਇਹ ਇਹਨਾਂ ਨੂੰ ਬਾਹਰ ਜੇ ਇਹਨਾਂ ਹੁਣ ਤਾਂ ਨਿਕਲਦੇ ਵੀ ਨਹੀਂ ਬਾਹਰ, ਜਦੋਂ ਆਉਂਦੇ ਵੀ ਨੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਕੋਲ ਆ ਗਏ ਸ਼ਰਾਬ ਸ਼ੂਬ ਪੀ ਕੇ ਮੁਫਤ ਦੀ, ਜਾਂ ਇੱਥੇ ਜਿਹੜਾ ਐਟਲਾਂਟਾ ਸਿਟੀ ਜਿਹੜਾ ਉਹ ਜਾ ਕੇ ਗੈਂਬਲਿੰਗ ਗੂਬਲਿੰਗ ਕਰਕੇ ਮੁੜ ਜਾਂਦੇ ਨੇ, ਉਹ ਗੁਰਦੁਆਰਿਆਂ ਜਾਂ ਦੂਜੇ ਆਉਣ ਦੀ ਜ਼ਰੂਰਤ ਨਹੀਂ ਕਰਦੇ। ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਬੜੇ ਵੇਰਵੇ ਦੇ ਨਾਲ ਸਾਨੂੰ ਲਿਖਿਆ ਔਰ ਇੱਕ ਅੱਛੀ ਜਿਹਨੂੰ ਅਸੀਂ ਕਹਿੰਦੇ ਇਨਸਾਈਟ ਜਿਹੜੀ ਹੈ ਝਾਤ ਪੰਜਾਬ ਦੇ ਉੱਤੇ ਪਵਾਈ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਤਨਾਮ ਨੇ ਬ੍ਰੇਕ ਵੀਰ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।